ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਸਿੱਧੂ ਫਰੈਜ਼ਨੋ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। EVM ਦਾ ਮੁੱਦਾ ਅੱਜ ਕਹਿੰਦੇ ਪੂਰਾ ਦਿਨ ਛਾਇਆ ਰਿਹਾ। ਬਿਲਕੁਲ ਜੀ, ਇੱਕ ਤਾਂ ਸੁਪਰੀਮ ਕੋਰਟ ਦੇ ਵਿੱਚ ਸੀਗੀ ਜੀ ਇਹਦੀ ਸੁਣਵਾਈ, ਔਰ ਸੁਪਰੀਮ ਕੋਰਟ ਨੇ ਜਿਹੜੀ ਜਿਹੜੀ PIL ਪਈ ਸੀ ਉਹਨੂੰ ਨਕਾਰ ਦਿੱਤਾ ਜੀ ਕਿ ਜਿਹੜੀਆਂ VVPAT ਦੀਆਂ ਪਰਚੀਆਂ ਨੇ ਉਹ 100% ਜਿਹੜੀਆਂ ਇਹ ਕੰਪੇਅਰ ਕੀਤੀਆਂ ਜਾਣ। ਇਹ ਮੰਗ ਖਾਰਜ ਜਿਹੜੀ ਜੀ ਉਹ ਹੋ ਗਈ। ਜਿਹੜਾ ਬੈਂਚ ਸੀਗਾ ਜੀ ਉਹਨੇ ਟੇਕ ਫॉर ਆਲ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਨਾ ਜਿਹੜੀ ਸੀ ਉਹ ਕਰ ਦਿੱਤੀ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਦੇਸ਼ ਨੂੰ ਸਰਕਾਰ ਚੁਣ ਦਿਓ, ਔਰ ਇਹ ਕਿਹਾ ਕਿ EVM ਦੇ ਬਾਰੇ ਸਵਾਲ ਉਠਾਉਣ ਦੇ ਉੱਤੇ ਕੁਝ ਉਹਨਾਂ ਨੇ ਨਸੀਹਤ ਵੀ ਜਿਹੜੀ ਜੀ ਉਹ ਦਿੱਤੀ। ਚੋਣ ਕਮਿਸ਼ਨ ਕਹਿੰਦਾ ਹੈ ਕਿ EVM ਜਿਹੜੀਆਂ ਨੇ ਉਹ ਸਟਰੋਂਗ ਰੂਮ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਨੇ। ਚੋਣ ਕਮਿਸ਼ਨ ਨੇ ਇਹਨਾਂ ਦੋਸ਼ਾਂ ਨੂੰ ਵੀ ਮੁੱਢੋਂ ਰੱਦ ਕੀਤਾ ਕਿ ਚੋਣਾਂ ਦੇ ਦੌਰਾਨ ਵਰਤੀਆਂ ਮਸ਼ੀਨਾਂ ਨੂੰ 23 ਮਈ ਨੂੰ ਹੋ ਰਹੀ ਗਿਣਤੀ ਤੋਂ ਪਹਿਲਾਂ ਬੰਦ ਕਰਕੇ ਫੇਰ ਜਿਹੜਾ ਉਹ ਚਲਾਇਆ ਗਿਆ। ਇਹਦੇ ਵਾਸਤੇ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਜ਼ੋਰਦਾਰ ਤਰੀਕੇ ਦੇ ਨਾਲ ਇਹ ਸਪਸ਼ਟ ਜਿਹੜਾ ਵੀ ਉਹ ਕਰਦਾ ਹੈ ਕਿ ਇਹ ਦੋਸ਼ ਪੂਰੇ ਤਰੀਕੇ ਨਾਲ ਝੂਠੇ ਤੇ ਮਨ ਘੜਤ ਨੇ। ਉਧਰ ਜਿਹੜੀਆਂ 22 ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਚੋਣ ਕਮਿਸ਼ਨ ਨੂੰ ਮਿਲੇ ਔਰ ਮੰਗ ਕੀਤੀ ਕਿ VVPAT ਮਸ਼ੀਨਾਂ ਦੀਆਂ ਪਰਚੀਆਂ ਦਾ EVM ਦੇ ਨਾਲ ਜਿਹੜਾ ਜੀ ਉਹ ਮਿਲਾਇਆ ਜਾਵੇ ਇਹਨਾਂ ਨੂੰ, ਔਰ ਚੋਣ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਜਿਹੜੀ ਜੀ ਉਹ ਬਣਾਈ ਜਾਵੇ। ਇਹ ਕਿਹਾ ਗਿਆ ਕਿ ਜੇ ਫਰਕ ਨਿਕਲਦਾ ਤੇ ਫਿਰ VVPAT ਮਸ਼ੀਨਾਂ ਦੀਆਂ ਪਰਚੀਆਂ ਦੀ ਗਿਣਤੀ ਜਿਹੜੀ ਉਹ ਹੋਵੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਪਹਿਲ ਕਦਮੀ ਦੇ ਉੱਤੇ ਵਿਰੋਧੀ ਪਾਰਟੀਆਂ ਜਿਹਦੇ ਵਿੱਚ ਕਾਂਗਰਸ, DMK, ਬਸਪਾ ਦੇ ਆਗੂ ਜਿਹੜੇ ਉਹ ਸ਼ਾਮਲ ਸੀਗੇ, ਇਹਨਾਂ ਨੇ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਜਿਹੜਾ ਸੀ ਉਹ ਦਿੱਤਾ। ਉਧਰ ਜਿਹੜਾ ਇੱਕ ਡਿਨਰ ਕੀਤਾ NDA ਨੇ ਉਹਦੇ ਵਿੱਚ ਜਿਹੜਾ ਸੀਗਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਕਿ EVMs ਦੇ ਬਾਰੇ ਵਿਵਾਦ ਜਿਹੜਾ ਉਹ ਬੇਲੋੜਾ ਤੇ ਇਹਦੀ ਕੋਈ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ ਇਸ ਵਿਵਾਦ ਦੀ। ਕੁਝ ਵੀ ਹੋਵੇ ਇਹ ਵਿਵਾਦ ਅਜੇ ਠੱਲਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਿਹਾ। ਕੱਲ ਨੂੰ ਇੱਥੇ ਚੋਣ ਨਤੀਜੇ ਆਉਣੇ ਆ। ਚੋਣ ਨਤੀਜਿਆਂ ਤੋਂ ਬਾਅਦ ਇਹ ਵਿਵਾਦ ਹੋਰ ਕਿਹੋ ਜਿਹਾ ਰੂਪ ਧਾਰਨ ਕਰਦਾ ਇਹ ਬੜਾ ਜਿਹੜਾ ਜੀ ਉਹ ਇੰਟਰਸਟਿੰਗਲੀ ਰਹੂਗਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਕਿਸਮ ਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਘੁੰਮਦੀਆਂ ਫਿਰਦੀਆਂ ਨੇ ਜੀ, ਜਿੱਥੇ ਜਿਹੜੀਆਂ ਕਿ ਇਹ ਕਹਿੰਦੀਆਂ ਨੇ ਕਿ EVM ਜਿਹੜੀਆਂ ਉਹ ਕੁਝ ਥਾਵਾਂ ਦੇ ਉੱਤੇ ਬਦਲੀਆਂ ਜਾ ਰਹੀਆਂ। ਜੀ ਜੀ। ਤੇ ਪੰਨੂ ਜੀ ਇੱਕ ਸਵਾਲ ਜਿਹੜਾ ਫਿਰ ਇੱਥੇ ਹੋਊਗਾ, ਜਿੱਦਾਂ ਤੁਸੀਂ ਦੱਸ ਰਹੇ ਆ ਵੀ VVPAT ਦੇ ਜਿਹੜੇ ਗਿਣਤੀ ਹੋਣੀ ਆ, ਮੰਨ ਲਓ ਜਿਹੜੀਆਂ ਚੁਣਿੰਦਾ ਸੀਟਾਂ ਤੇ ਵੀ ਹੁੰਦੀ ਆ ਜਿੱਥੇ ਹੇਰ ਫੇਰ ਹੁੰਦਾ ਹੈ ਜਾਂ ਜਿੱਥੇ ਆંકੜੇ ਨਹੀਂ ਮੈਚ ਕਰਦੇ, ਉੱਥੇ ਕੀ ਫਿਰ ਇਲੈਕਸ਼ਨ ਕਮਿਸ਼ਨ ਕਰ ਰਿਹਾ? ਨਹੀਂ, ਐਕਚੁਅਲੀ ਇਦਾਂ ਦਾ ਕੁਝ ਤਾਂ ਪਹਿਲਾਂ ਜਿਹੜਾ ਨਹੀਂ ਸਾਹਮਣੇ ਆਇਆ ਕਿ ਕਿਤੇ ਅੰਕੜਾ ਜਿਹੜਾ ਜੀ ਉਹ ਮੈਚ ਨਾ ਕੀਤਾ ਗਿਆ ਹੋਵੇ। ਉਹ ਇਹ ਕਹਿੰਦਾ ਜੀ ਕਿ ਕੁਝ, ਕਿਉਂਕਿ ਸਾਰੀ ਪੂਰੀ ਲੋਕ ਸਭਾ ਦੀ ਨਹੀਂ, ਸਾਰੀ ਜਗ੍ਹਾ ਦੇ ਉੱਤੇ VVPAT ਵੀ ਨਹੀਂ ਲੱਗੀ। ਜਿਹੜੇ ਕੁਝ ਅਹਿਮ ਹਲਕੇ ਨੇ ਉਹਨਾਂ ਦੇ ਵਿੱਚ ਜਾਂ ਅੱਗੋਂ ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਉਹਨਾਂ ਦੇ ਵਿੱਚ VVPAT ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਜਿਹਦੇ ਉੱਤੇ ਸ਼ੱਕ ਸ਼ੁਬਾ ਹੋਵੇ ਉਹਦੇ ਉੱਤੇ ਕੋਈ ਇੱਕ ਹਲਕਾ ਜਿਹੜਾ ਜੀ ਉਹ ਪਿਕ ਕਰਕੇ ਉਹਦੀ ਜਿਹੜੀ ਮੈਚਿੰਗ ਕੀਤੀ ਜਾਂਦੀ ਆ, ਪੂਰੀ ਦੀ ਪੂਰੀ ਲੋਕ ਸਭਾ ਹਲਕੇ ਦੀ ਨਹੀਂ। ਜੇ ਪੂਰੀ ਇਹ ਐਕਚੁਅਲੀ ਜਿਹੜੀ ਮੰਗ ਆ ਉਹ ਵਿਰੋਧੀ ਧਿਰਾਂ ਦੀ ਇਹੀ ਆ ਕਿ ਪੂਰੀ ਦੀ ਪੂਰੀ ਜਿਹੜੀ ਆ ਜੀ ਉਹ ਮੈਚਿੰਗ ਕੀਤੀ ਜਾਵੇ। ਸਾਰੇ ਜਗ੍ਹਾ ਦੇ ਉੱਤੇ VVPAT ਲੱਗੀ ਵੀ ਨਹੀਂ ਗਈ, ਇਸ ਕਰਕੇ ਮੈਚਿੰਗ ਤਾਂ ਹੋ ਨਹੀਂ ਸਕਦੀ ਜੀ ਸਾਰੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਕੈਪਟਨ ਵਾਲਾ ਜਿਹੜਾ ਮਿਸ਼ਨ 13 ਸੀਗਾ, ਜੇ ਸਫਲ ਨਾ ਹੋਇਆ ਤੇ ਕਹਿੰਦੇ ਸਿੱਧੂ ਸਿਰ ਠੀਕਰਾ ਭੰਨਣ ਦੀ ਤਿਆਰੀ ਆ। ਇਹ ਕਿਹਾ ਜਾ ਰਿਹਾ ਕਿ ਅੱਧੀ ਕੈਬਨਿਟ ਜਿਹੜੀ ਆ ਜੀ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਆਨ ਦੇ ਚੁੱਕੀ ਹੈ ਜਾਂ ਦਵਾਇਆ ਜਾ ਚੁੱਕਿਆ। ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਹਿ ਲਓ।
ਹੁਣ ਜਿਹੜੇ ਆਸ਼ਾ ਕੁਮਾਰੀ ਹੈ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ, ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਿਚਾਰ ਜਿਹੜਾ ਦੀ ਉਹ ਕੀਤਾ ਜਾਊਗਾ। ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆ ਚੁੱਕਿਆ ਹੋਇਆ, ਔਰ ਇਹ ਕਿਹਾ ਜਾ ਰਿਹਾ ਕਿ ਜੇ ਮਿਸ਼ਨ 13 ਪੂਰਾ ਨਹੀਂ ਹੁੰਦਾ, ਇਹ ਪੂਰਾ ਹੁੰਦਾ ਜਿਹੜਾ ਉਹ ਦੀਂਦਾ ਨੀਗਾ, ਜਿਹਦੇ ਕਰਕੇ ਇਹ ਰੌਲਾ ਜਿਹੜਾ ਦੀ ਉਹ ਜ਼ਿਆਦਾ ਪਾਇਆ ਜਾ ਰਿਹਾ, ਔਰ ਇਹਦਾ ਭਾਂਡਾ ਭੰਨਿਆ ਜਾਊਗਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜਾ ਦੀ ਉਹ ਸਿਰ। ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਦੇ ਲਾਲ ਸਿੰਘ ਹੋਰੀ, ਉਹਨਾਂ ਦੇ ਬਿਆਨ ਤੋਂ ਜਿਹੜਾ ਦੀ ਇਹ ਦਿਸ ਰਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰੀ ਨਿਸ਼ਾਨੇ ਦੇ ਉੱਤੇ ਪੰਜਾਬ ਕਾਂਗਰਸ ਦੇ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਿਸ਼ਾਨੇ ਦੇ ਉੱਤੇ ਹੋਣਗੇ। ਬ੍ਰਹਮਿੰਦਰਾ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਜਿਹੜੇ ਉਦਯੋਗ ਮੰਤਰੀ ਆ ਸੁੰਦਰ ਸ਼ਾਮ ਅਰੋੜਾ, ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਜਿਹੜਾ ਜੀ ਉਹ ਮੋਰਚਾ ਖੋਲ ਦਿੱਤਾ ਓਪਨਲੀ। ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜੇ ਸੂਬੇ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ, ਉਹ ਇਹਦੇ ਵਿੱਚ ਅਜੇ ਜਿਹੜਾ ਨਹੀਂ ਆਏ, ਔਰ ਆਸ਼ਾ ਕੁਮਾਰੀ ਹੋਰਾਂ ਨੇ ਕਿਹਾ ਕਿ ਉਹ ਰਿਪੋਰਟ ਤਲਬ ਜਿਹੜੀ ਹੈ ਜੀ ਉਹ ਕਰਨਗੇ ਸੁਨੀਲ ਜਾਖੜ ਹੋਰਾਂ ਤੋਂ। ਸੋ ਇਹਦੇ ਉੱਤੇ ਜਿੰਨੀ ਦੇਰ ਤੱਕ ਚੋਣਾਂ ਦੇ ਨਤੀਜੇ ਨਹੀਂ ਆ ਜਾਂਦੇ, ਜੇ ਗੁਰਦਾਸਪੁਰ ਦਾ ਨਤੀਜਾ ਹੋਰ ਹੋਇਆ ਤਾਂ ਇਹ ਰਿਪੋਰਟ ਹੋਰ ਹੋਊਗੀ, ਜੇ ਹੱਕ ਦੇ ਵਿੱਚ ਹੋਇਆ ਸੁਨੀਲ ਜਾਖੜ ਹੋਰਾਂ ਦੇ, ਫਿਰ ਇਹ ਰਿਪੋਰਟ ਜਿਹੜੀ ਹੈ ਜੀ ਉਹ ਹੋਰ ਜਿਹੜੀ ਹੋ ਸਕਦੀ ਆ। ਉਧਰ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਆ ਜੀ, ਉਹਨਾਂ ਨੇ ਦਲੀਲ ਇਹ ਦਿੱਤੀ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਲੋਕਾਂ ਦੇ ਖਿਲਾਫ ਬੋਲਿਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਤੇ ਤਬਾਹ ਕੀਤਾ, ਔਰ ਸਿਆਸਤ ਨੂੰ ਵਾਂਝੇ ਕਰਨ ਦੀ ਗੱਲ ਜਿਹੜੀ ਇਹਦੀ ਕਹੀ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਜਿਹੜਾ ਉਹ ਤੋੜ ਮਰੋੜ ਕੇ ਪੇਸ਼ ਜਿਹੜਾ ਉਹ ਕੀਤਾ ਗਿਆ। ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਾਈ ਕਮਾਂਡ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਕੁਝ ਅੰਦਰੂਨੀ ਸੂਤਰ ਜਿਹੜੇ ਆ ਜੀ ਉਹ ਇਹ ਵੀ ਦੱਸਦੇ ਆ ਕਿ ਗੇਮ ਨੰਬਰ ਦੀ ਆ, ਨੰਬਰ ਜਿਹੜੇ ਉਹ ਕਪਤਾਨ ਸਾਹਿਬ ਕੋਲੇ ਹੈਗੇ ਆ MLA ਦੇ, ਤੇ ਜਿਹੜਾ ਥ੍ਰੈਟ ਉਹ ਕਰਦੇ ਆ ਅਕਸਰ ਉਹੀ ਥ੍ਰੈਟ ਉਹਨਾਂ ਨੇ ਜਿਹੜਾ ਦੀ ਉਹ ਸਾਹਮਣੇ ਰੱਖਣਾ ਫਿਰ ਇੱਕ ਵਾਰੀ ਹਾਈ ਕਮਾਂਡ ਦੇ ਉੱਤੇ ਵੀ ਜਾਂ ਤਾਂ ਮੇਰੀ ਮੰਨੋ ਜਾਂ ਫਿਰ ਮੈਂ ਸਾਈਡ ਤੇ ਹੁੰਨਾ ਜੀ ਲੈ ਕੇ ਆਪਣੇ MLA। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਪੰਨੂ ਜੀ, ਕਹਿੰਦੇ ਰੂਸਾ ਦਾ ਜਨਮ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਬੜੇ ਵੱਡੇ ਹੋਟਲ ਦੇ ਵਿੱਚ ਮਨਾਇਆ ਜਾ ਰਿਹਾ ਹੈ, ਇਹ ਕਿਤੇ ਲੋਕਾਂ ਦੇ ਟੈਕਸ ਮਨੀ ਦੇ ਨਾਲ ਤਾਂ ਨਹੀਂ? ਇਹ ਤਾਂ ਨਹੀਂ ਕਿਹਾ ਜਾ ਸਕਦਾ ਅਜੇ ਕਿ ਇਹਦਾ ਜਿਹੜਾ ਬਿੱਲ ਹੈ ਜੀ ਉਹ ਕੌਣ ਪੇ ਕਰੂਗਾ, ਕਿਵੇਂ ਪੇ ਜਿਹੜਾ ਜੀ ਉਹ ਕਰੂਗਾ, ਇਹ ਤਾਂ ਉਹਦੇ ਤੋਂ ਜਿਹੜਾ ਜੀ ਉਹ ਪਤਾ ਲੱਗੂਗਾ ਬਿਨਾਂ ਕਿਸੇ ਸ਼ੱਕ ਦੇ। ਜਦੋਂ ਜਿਹਦੇ ਵਿੱਚ ਸਰਕਾਰ ਸ਼ਾਮਲ ਹੋ ਜਾਂਦੀ ਆ, ਸਰਕਾਰਾਂ ਸ਼ਾਮਲ ਹੋ ਜਾਂਦੀਆਂ ਨੇ, ਤੇ ਉਹ ਟੈਕਸ ਪੇਅਰ ਦੀ ਮਨੀ ਤਾਂ ਹੁੰਦੀ ਆ। ਇੱਕ ਪਾਸੇ ਜਿੱਥੇ ਜਿਹੜੀ ਜੇ ਆਪਾਂ ਸੈਂਟਰ ਦੀ ਗੱਲ ਜਿਹੜੀ ਹੈ ਜੀ ਉਹ ਕਰੀਏ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੋਟਾਂ ਪੈਣ ਦੀ ਦੇਰ ਸੀ ਕਿ ਉਹਦੇ ਵਿੱਚ ਵਾਧਾ ਜਿਹੜਾ ਵੀ ਹੋਣਾ ਸ਼ੁਰੂ ਹੋ ਗਿਆ, ਪ੍ਰਾਈਸ ਅਪ ਜਾਣੀਆਂ ਸ਼ੁਰੂ ਹੋ ਗਈਆਂ। ਉਧਰ ਪੰਜਾਬ ਸਰਕਾਰ ਜਿਹੜੀ ਆ ਉਹ 3% ਬਿਜਲੀ ਦੇ ਰੇਟ ਦੇ ਵਿੱਚ ਵਾਧਾ ਕਰਨ ਜਾ ਰਹੀ ਆ ਇੱਕ ਅੱਧੇ ਦਿਨ ਦੇ ਵਿੱਚ, ਔਰ ਇਹਦਾ ਜਿਹੜਾ ਵਾਧਾ ਹੈ ਇਹ ਅਪ੍ਰੈਲ ਤੋਂ ਲਾਗੂ ਹੋਊਗਾ। ਲੋਕਾਂ ਦੇ ਸਿਰ ਤਾਂ ਇਹ ਬਹੁਤ ਜਿਹੜਾ ਜੀ ਉਹ ਪੈ ਰਿਹਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਦੋਸਤ ਨੇ ਰੂਸਾ ਆਲਮ ਹੋਰੀ, ਉਹਨਾਂ ਦਾ ਜਨਮ ਦਿਨ ਇਸ ਵੇਲੇ ਚੰਡੀਗੜ੍ਹ ਦੇ ਇੱਕ ਆਲੀਸ਼ਾਨ ਹੋਟਲ ਹੈ ਜੀ, ਹੋਟਲ ਹਯਾਤ, ਉਹਦੇ ਵਿੱਚ ਮਨਾਇਆ ਜਿਹੜਾ ਜੀ ਜਾ ਰਿਹਾ, ਜਿਹਦੇ ਵਿੱਚ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਸਿਆਸੀ ਦੋਸਤ, ਪੰਜਾਬ ਦੇ ਕਈ ਮੰਤਰੀ, ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਅਫਸਰ, ਆਗੂ ਇਹਨਾਂ ਜਸ਼ਨਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਦੀ ਚਰਚਾ। ਅੱਜ ਰਾਤ ਨੂੰ ਇਹ ਪਾਰਟੀ ਜਿਹੜਾ ਜੀ ਉਹ ਹੋਊਗੀ, ਤੇ ਕੱਲ ਨੂੰ ਕਿਉਂਕਿ ਚੋਣਾਂ ਦੇ ਨਤੀਜੇ ਆਉਣੇ ਆ ਜਿਹਦੇ ਵਿੱਚ ਪੰਜਾਬ ਦੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਜਿਹੜਾ ਜੀ ਉਹ ਕਰਨਾ। ਸੰਸਦੀ ਜਿਹੜੀਆਂ ਚੋਣਾਂ ਨੇ ਉਹਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਹੋਣ ਵਾਲੀ ਜਿਹੜੀ ਇਹ ਪਾਰਟੀ ਆ, ਇਹਦੇ ਵਿੱਚ ਕਈ ਕਿਸਮ ਦੀ ਚਰਚਾ ਜਿਹੜੀ ਆ ਉਹ ਭਾਰੂ ਆ, ਔਰ ਇਹ ਕਿਹਾ ਜਾ ਰਿਹਾ ਕਿ ਰੂਸਾ ਆਲਮ ਦਾ ਜਨਮ ਦਿਨ ਤਾਂ ਪਹਿਲਾਂ ਵੀ ਮਨਾਇਆ ਜਾਂਦਾ ਰਿਹਾ, ਪਰ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਇਹ ਜਿਹੜਾ ਜੀ ਉਹ ਸੁਰਖੀਆਂ ਦੇ ਵਿੱਚ ਆ ਗਿਆ ਜਨਮ ਦਿਨ। 17 ਦੇ ਵਿੱਚ ਸ਼ਿਮਲਾ ਦੇ ਨੇੜੇ ਮਸ਼ੋਬਰਾ ਦੀਆਂ ਜਿਹੜੀਆਂ ਪਹਾੜੀਆਂ ਨੇ ਉਹਦੇ ਵਿੱਚ ਜਸ਼ਨ ਮਨਾਏ ਗਏ ਸੀ। 18 ਦੇ ਵਿੱਚ ਮਨਾਲੀ ਦੇ ਵਿੱਚ ਪਾਰਟੀ ਜਿਹੜੀ ਉਹ ਰੱਖੀ ਗਈ ਸੀ। ਸੰਸਦੀ ਚੋਣਾਂ ਕਰਕੇ ਚੰਡੀਗੜ੍ਹ ਤੋਂ ਬਾਅਦ ਪਾਰਟੀ ਦਾ ਪ੍ਰੋਗਰਾਮ ਉਲੀਕਿਆ ਜਿਹੜਾ ਜੀ ਉਹ ਨਹੀਂ ਜਾ ਸਕਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰੂਸਾ ਆਲਮ ਹੋਰੀ ਚੋਣਾਂ ਹੋਣ ਕਰਕੇ ਮੁਲਕ ਤੋਂ ਬਾਹਰ ਸੀਗੇ, ਮੁਲਕ ਤੋਂ ਬਾਹਰ ਮਤਲਬ ਕਿ ਆਪਣੇ ਮੁਲਕ ਦੇ ਵਿੱਚ ਸੀਗੇ ਪਾਕਿਸਤਾਨ ਦੇ ਵਿੱਚ, ਉਹ ਵਾਪਸ ਜਿਹੜਾ ਇੱਥੇ ਪਰਤ ਆਏ ਆ।
ਤੇ ਹੁਣ ਜਿਹੜੀ ਹੈ ਇਹ ਪਾਰਟੀ ਜਨਮ ਦਿਨ ਦੀ ਰੱਖੀ ਜਿਹੜੀ ਉਹ ਗਈ ਹੈ। ਜਿਹੜੀ ਸਰਕਾਰ ਹੈ ਉਹਦੇ ਉੱਤੇ ਅਰੂਸਾ ਆਲਮ ਦਾ ਕਾਫੀ ਜਿਹੜਾ ਜੀ ਉਹ ਪ੍ਰਭਾਵ ਹੈ। ਉਹ ਸਰਕਾਰੀ ਕੋਠੀ ਜਿਹੜੀ ਆ ਆਪਣੇ ਚੰਡੀਗੜ੍ਹ ਦੇ ਵਿੱਚ ਜਿਹੜੀ ਮੁੱਖ ਮੰਤਰੀ ਹੋਰਾਂ ਦੀ ਸਰਕਾਰੀ ਰਿਹਾਇਸ਼ ਆ ਉਹਦੇ ਉੱਤੇ ਰਹਿੰਦੇ ਆ, ਔਰ ਸਰਕਾਰ ਜਿਹੜੀ ਆ ਉਹਦੇ ਵਿੱਚ ਉਹਨਾਂ ਦੀ ਦਖਲ ਅੰਦਾਜ਼ੀ ਜਿਹੜੀ ਜੀ ਉਹ ਸਮੇਂ ਦੇ ਉੱਤੇ ਵੱਡੀ ਚਰਚਾ ਦਾ ਵਿਸ਼ਾ ਬਣਦੀ ਰਹੀ ਆ। ਜਦੋਂ ਮੌਜੂਦਾ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਜੀ ਉਹ ਚੁਣੇ ਗਏ ਸਨ ਤਾਂ ਉਹਨਾਂ ਦੇ ਨਾਲ ਤੇ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦੀ ਫੋਟੋ ਜਿਹੜੀ ਜੀ ਉਹ ਵਾਹਵਾ ਚਰਚਾ ਦੇ ਵਿੱਚ ਜਿਹੜੀ ਉਹ ਆਈ ਸੀ। ਸੋ ਅੱਜ ਰੱਖੀ ਜਾਣ ਵਾਲੀ ਇਹ ਜਿਹੜੀ ਰੱਖੀ ਗਈ ਜਿਹੜੀ ਪਾਰਟੀ ਆ ਇਹਦਾ ਜਿਹੜਾ ਜੀ ਰਿਐਕਸ਼ਨ ਕਿਹੋ ਜਿਹਾ ਹੁੰਦਾ ਆ ਪੰਜਾਬ ਦੀ ਸਿਆਸਤ ਦੇ ਉੱਤੇ, ਰਿਐਕਸ਼ਨ ਤਾਂ ਕੁਛ ਜਿਹੜਾ ਜੀ ਉਹ ਹੋਊਗਾ ਹੀ। ਇਹਦੇ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਪਤਾ ਲੱਗੂਗਾ, ਜਾਂ ਫਿਰ ਇਹ ਜਿਹੜੇ ਕੱਲ ਨੂੰ ਆਉਣ ਵਾਲੇ ਚੋਣ ਨਤੀਜੇ ਆ ਉਹਦੇ ਵਿੱਚ ਹੀ ਗਵਾਚ ਜਾਂਦਾ ਸਾਰਾ ਕੁਝ। ਇਹ ਅਹਿਮ ਰਹੂਗਾ ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ, ਪੰਨੂ ਜੀ ਵੀ ਕਹਿੰਦੇ ਮੋਗੇ ਦੇ ਸਾਬਕਾ SSP ਨੇ ਹੁਣ ਕੋਰਟ ਦੇ ਵਿੱਚ ਅਪੀਲ ਕੀਤੀ ਆ ਇੱਕ ਜਿਹੜੀ ਸਿੱਟ ਦੀ ਰਿਪੋਰਟ ਉਸ ਨੂੰ ਖੁਲਵਾਉਣ ਲਈ। ਇਹ ਬੜਾ ਅਹਿਮ ਹੈ ਜੀ, ਕਿਉਂਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਕੁਝ ਅਜਿਹੀਆਂ ਰਿਪੋਰਟਾਂ ਪਈਆਂ ਨੇ ਜਿਨ੍ਹਾਂ ਨੂੰ 1 ਸਾਲ ਦਾ ਸਮਾਂ ਹੋ ਗਿਆ ਜਾਂ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਇਹ 3 ਜਾਂਚ ਏਜੰਸੀਆਂ ਦੀਆਂ ਹੈਗੀਆਂ ਨੇ ਜੀ। ਇੱਕ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ SIT ਬਣਾਈ ਸੀ ਜਦੋਂ ਜਿਹੜਾ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਆ। ਇਹ SIT ਜਿਹੜੀ ਬਣਾਈ ਸੀ ਇਹਦੇ ਵਿੱਚ DGP ਚਟੋਪਾਧਿਆ ਹੋਰਾਂ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਸੀ। DGP ਚਟੋਪਾਧਿਆ ਹੋਰਾਂ ਨੇ ਸੀਲਬੰਦ ਇਹ ਲਿਫਾਫਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਤਾ ਸੀ, ਅੱਜ ਤੱਕ ਨਹੀਂ ਖੁੱਲਿਆ। ਇੱਥੇ ਇੱਕ ਰਿਪੋਰਟ ਜਿਹੜੀ ਹੈ ਜੀ ਉਹ STF ਦੇ ਸਾਬਕਾ ਚੀਫ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਵਾਲੀ ਵੀ ਜਿਹੜੀ ਹੈ ਜੀ ਉਹ ਪਈ ਆ। ਇਹ ਵੀ ਸੀਲਬੰਦ ਲਿਫਾਫਾ ਜਿਹੜਾ ਅਜੇ ਤੱਕ ਨਹੀਂ ਖੁੱਲਿਆ, ਸਾਲ ਦਾ ਸਮਾਂ ਇਹਨੂੰ ਵੀ ਹੋ ਗਿਆ ਜੀ। ਉਧਰ ਜਿਹੜੀ ਇੱਥੇ ਹੈਗਾ ਜੀ ਨਰਿੰਦਰ ਸਿੰਘ ਹੋਰਾਂ ਨੇ ED ਦੇ ਜਿਹੜੇ ਡਾਇਰੈਕਟਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਇੱਕ ਰਿਪੋਰਟ ਉਹਨਾਂ ਨੇ ਵੀ ਜਿਹੜੀ ਜੀ ਉਹ ਸੌਂਪੀ ਹੋਈ ਆ ਪੰਜਾਬ ਹਰਿਆਣਾ ਹਾਈ ਕੋਰਟ ਨੂੰ। ਲਿਫਾਫਾ ਇਹ ਵੀ ਨਹੀਂ ਖੁੱਲਿਆ। ਇਹ 3 ਲਿਫਾਫੇ ਜਿਹੜੇ ਆ ਜੀ ਉਹ ਨਾ ਖੁੱਲਣਾ ਇੱਕ ਬੇਹੱਦ ਗੰਭੀਰ ਮੁੱਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ। ਬੇਸ਼ੱਕ ਇਹਨਾਂ ਚੋਣਾਂ ਦੇ ਦੌਰਾਨ ਏਡਾ ਵੱਡਾ ਇਹ ਮੁੱਦਾ ਨਹੀਂ ਬਣ ਸਕਿਆ ਕਿਉਂਕਿ ਜਾਣ-ਬੁੱਝ ਕੇ ਇਹਨੂੰ ਦਬਾ ਦਿੱਤਾ ਗਿਆ। ਇਹਦੇ ਬਾਵਜੂਦ ਇਹ ਜਿਹੜੇ ਲਿਫਾਫੇ ਪਏ ਆ, ਕੀ ਲਿਫਾਫੇ ਹੀ ਬਣ ਜਾਂਦੇ ਆ? ਇਹ ਨਹੀਂ ਖੁੱਲਦੇ। ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਹੁਣ ਇੱਕ ਇਹਦੇ ਵਿੱਚ ਜਿਹੜਾ ਇੱਕ ਬਿਲਕੁਲ ਡਿਫਰੈਂਟ ਟਰਨ ਆਇਆ, ਉਹ ਟਰਨ ਇਹ ਆਇਆ ਕਿ ਮੋਗਾ ਦੇ ਸਾਬਕਾ SSP ਰਾਜਜੀਤ ਸਿੰਘ ਹੁੰਦਲ ਜਿਹੜਾ ਕਿ ਚਰਚਾ ਦੇ ਵਿੱਚ ਰਹੇ ਸਨ ਜਦੋਂ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਹੋਈ ਆ। STF ਨੇ ਰਾਜਜੀਤ ਸਿੰਘ ਹੁੰਦਲ ਨੂੰ ਜਿਹੜਾ ਜੀ ਉਦੋਂ ਸੱਦਿਆ ਸੀਗਾ, ਔਰ ਇਹ ਕਹਾਣੀ ਅੱਗੇ ਤੋਂ ਅੱਗੇ ਜਿਹੜੀ ਜੀ ਉਹ ਵੱਡਿਆਂ ਤੱਕ ਪਹੁੰਚ ਗਈ ਸੀਗੀ। ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਜਿਹੜੇ ਉਦੋਂ ਦੇ ਮੌਜੂਦਾ DGP, ਹੁਣ ਦੇ DGP ਤੇ ਜਿਹੜੇ DGP ਚਟੋਪਾਧਿਆ ਜਿਹੜੇ ਕਿ ਪੁਲਿਸ ਮੁਖੀ ਨਹੀਂ ਸਨ ਬਣ ਸਕੇ, ਇਹਨਾਂ ਤਿੰਨਾਂ ਨੂੰ ਬਿਠਾ ਕੇ ਮੁੱਖ ਮੰਤਰੀ ਹੋਰਾਂ ਨੇ ਦਬਕਾ ਮਾਰਿਆ ਸੀ ਤੇ ਇਹ ਕਹਾਣੀ ਜਿਹੜੀ ਹੈ ਜੀ ਇਦੋਂ ਅੱਗੇ ਨਾ ਕੱਢੀ ਜਾਵੇ। ਹੁਣ ਇਹ ਜਿਹੜੀ ਰਾਜਜੀਤ ਸਿੰਘ ਹੋਰਾਂ ਨੇ ਐਪਲੀਕੇਸ਼ਨ ਲਾਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਇਹ ਜਿਹੜੀ ਸੀਲਬੰਦ ਰਿਪੋਰਟ ਆ ਖੋਲੀ ਜਾਵੇ। ਪੰਜਾਬ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਜੀ ਸਿਧਾਰਥ ਚਟੋਪਾਧਿਆ ਤੇ 2 ਹੋਰ ਸੀਨੀਅਰ ਅਧਿਕਾਰੀ ਜਿਹੜੇ ਜੀ ਉਹ ਨਿਯੁਕਤ ਇਸ ਮਾਮਲੇ ਦੇ ਵਿੱਚ ਕੀਤੇ ਗਏ ਸੀਗੇ। ਹਾਈ ਕੋਰਟ ਨੇ ਹੁਕਮ ਦਿੱਤੇ ਸੀਗੇ ਕਿ ਕਾਨੂੰਨ ਏਜੰਸੀਆਂ ਦੇ ਨਸ਼ਾ ਤਸਕਰਾਂ ਦੇ ਵਿਚਾਲੇ ਗੱਠਜੋੜ ਤੋੜਨ ਦੇ ਮਾਮਲੇ ਦੇ ਵਿੱਚ ਬਰਖਾਸਤ ਇੰਸਪੈਕਟਰ ਇੰਦਰਜੀਤ ਤੇ ਮੋਗੇ ਦੇ ਸਾਬਕਾ SSP ਰਾਜਜੀਤ ਸਿੰਘ ਦੀ ਮਿਲੀ ਭੁਗਤ ਦੀ ਜਾਂਚ ਕੀਤੀ ਜਿਹੜੀ ਜੀ ਉਹ ਜਾਵੇ। ਇਹ ਜਿਹੜੀ ਅਰਜ਼ੀ ਦਾਇਰ ਕੀਤੀ ਗਈ ਆ ਇਹਦੇ ਉੱਤੇ ਜਿਹੜੀ ਹੈ ਜੀ ਉਹ ਸੁਣਵਾਈ ਅੱਜ ਨਹੀਂ ਹੋ ਸਕੀ। ਇਹ 31 ਜੁਲਾਈ ਦੇ ਉੱਤੇ ਜਿਹੜੀ ਜੀ ਉਹ ਪਾ ਦਿੱਤੀ ਗਈ ਆ। ਪਰ ਇਹ ਅਹਿਮ ਹੈ ਬਹੁਤ, ਜੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਇਹਦਾ ਹੁਣ ਜਵਾਬ ਕੀ ਦਊਗਾ? ਉਹ ਇਹ ਤਾਂ ਕਹਿ ਨਹੀਂ ਸਕਦਾ ਕਿ ਇਹ ਨਹੀਂ ਖੋਲ੍ਹੂਗਾ, ਕਿਉਂਕਿ ਆਫਟਰ ਆਲ ਜਾਂਚ ਜਿਹੜੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਹੋਈ ਆ। ਜੇ ਖੁੱਲ੍ਹਦੀ ਆ ਤੇ ਇਹਦੇ ਵਿੱਚੋਂ ਜਿੰਨ ਕੀ ਨਿਕਲਦਾ, ਇਹ ਬਹੁਤ ਅਹਿਮ ਜਿਹੜਾ ਜੀ ਉਹ ਹੋਊਗਾ। ਜਿਹੜੇ ਰਾਜਜੀਤ ਸਿੰਘ ਹੁੰਦਲ ਆ ਉਹਨੇ ਅਦਾਲਤ ਨੂੰ ਇਹ ਕਿਹਾ ਕਿ ਸੰਬੰਧਿਤ FIR ਦੇ ਨਾਲ ਉਹਦਾ ਦੂਰ ਦਾ ਵੀ ਸੰਬੰਧ ਨਹੀਂ, ਪਰ ਉਹਨੂੰ ਇਸ ਗੱਲ ਦਾ ਝਟਕਾ ਲੱਗਿਆ ਜਦੋਂ ST ਜਿਹੜੀ ਸੀਗੀ ਵਿਸ਼ੇਸ਼ ਟਾਸਕ ਫੋਰਸ ਜਿਹੜੀ ਸੀ ਉਹਦੇ ਮੁਖੀ ਦੇ ਵੱਲੋਂ ਕੇਸ ਦੇ ਵਿੱਚ ਉਹਨੂੰ ਸੰਮਨ ਕੀਤੇ ਗਏ। ਉਹਨੇ ਇਹ ਕਿਹਾ ਕਿ ਹਰਪ੍ਰੀਤ ਸਿੰਘ ਸਿੱਧੂ ਹੋਰੀ ਜਿਹੜੇ ਕਿ STF ਦੇ ਮੁਖੀ ਸੀਗੇ ਉਹ ਉਹਦੇ ਨਾਲ ਵਿਰੋਧ ਰੱਖਦੇ ਨੇ ਤੇ ਉਹਨੂੰ ਸਿਰਫ ਇਸ ਲਈ ਸੰਮਨ ਭੇਜੇ ਗਏ ਕਿਉਂਕਿ ਉਹਨੇ 14 ਮਹੀਨੇ
ਇੰਸਪੈਕਟਰ ਜਿਹੜਾ ਇੰਦਰਜੀਤ ਸਿੰਘ ਹੈ ਉਹਦੇ ਕੰਮ ਦੀ ਨਿਗਰਾਨੀ ਜਿਹੜੀ ਜੀ ਉਹ ਕੀਤੀ ਸੀਗੀ। ਇਹਦੇ ਉੱਤੇ ਚਟੋਪਾਧਿਆਏ ਸਾਹਿਬ ਜਿਹੜੇ ਜੀ ਉਹ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਗਾ। ਉਹ ਇਹ ਗੱਲ ਕਹਿੰਦੇ ਆ ਕਿ ਜਿਹੜੀ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਸੌਂਪੀ ਸੀਗੀ ਉਹ ਉਹਨਾਂ ਨੇ ਆਪਣੇ ਵੱਲੋਂ ਪੂਰੀ ਕਰਤੀ। ਹੁਣ ਅਗਲਾ ਜਿਹੜਾ ਸਟੈਪ ਹੈ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਹੈ। ਉਹ ਲਿਫਾਫਾ ਇਹ ਖੋਲਦਾ ਹੈ ਜਾਂ ਨਹੀਂ ਖੋਲਦਾ। ਜਦੋਂ ਖੋਲਦਾ ਤੇ ਇਹਦੇ ਵਿੱਚ ਜੋ ਕੁਛ ਚਟੋਪਾਧਿਆਏ ਸਾਹਿਬ ਨੇ ਜਿਹੜਾ ਵੀ ਉਹ ਲਿਖ ਕੇ ਦਿੱਤਾ ਉਹ ਕਿਹੋ ਜਿਹਾ ਸਾਹਮਣੇ ਆਉਂਦਾ। ਇਹ ਜਿੰਨ ਪਹਿਲਾਂ ਬੋਤਲਾਂ 'ਚ ਹੁੰਦਾ ਸੀਗਾ, ਇਸ ਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਈਆਂ 3 ਚਿੱਠੀਆਂ 'ਚ। ਜੀ ਜੀ ਜੀ। ਅਗਲੀ ਪੰਨੂ ਜੀ ਗੱਲ ਕਰਦੇ ਕਹਿੰਦੇ ਰਿਲਾਇੰਸ ਦੇ ਵੱਲੋਂ ਕਾਂਗਰਸ ਦੇ ਕਈ ਆਗੂਆਂ ਦੇ ਉੱਤੋਂ ਮਾਨਹਾਨੀ ਦੇ ਕੇਸ ਵਾਪਸ ਲਏ ਗਏ ਆ ਤੇ ਬਹੁਤ ਸਾਰੀਆਂ ਕਿਆਸ ਰਹੀਆਂ ਇਸ ਦੇ ਨਾਲ ਸ਼ੁਰੂ ਨੇ। ਕੀ ਇਸ਼ਾਰਾ ਕਰ ਰਿਹਾ ਹੈ ਸਭ ਕੁਝ? ਉਸ ਪਾਸੇ ਤਾਂ ਜਿਹੜੇ ਇਹ ਐਗਜ਼ਿਟ ਪੋਲ ਨੇ ਜੀ ਉਹਨਾਂ ਨੇ ਭੰਬੀਰੀ ਜਿਹੜੀ ਹੈ ਜੀ ਉਹ ਘੁਮਾਈ ਪਈ ਹੈ, ਕਿਉਂਕਿ ਕਿਹਾ ਜਾਂਦਾ ਕਿ ਸੱਤਾ ਬਾਜ਼ਾਰ ਜਿਹੜਾ ਉਹਨਾਂ ਪੈਸਾ ਬਣਾ ਰਿਹਾ ਇਹਦੇ ਤੋਂ, ਇਸ ਸਭ ਕਾਸੇ ਤੋਂ। ਇਹਦੀ ਰਿਐਲਿਟੀ ਕੀ ਆ ਇਹ ਕੱਲ ਨੂੰ ਜਿਹੜਾ ਵੀ ਉਹ ਸਾਹਮਣੇ ਆ ਜਾਣਾ। ਇੱਕ ਪਾਸੇ ਜਿਹੜੇ ਦਾਅਵੇ ਇਹ ਕੀਤੇ ਜਾ ਰਹੇ ਆ ਕਿ ਐਨਡੀਏ ਦੀ ਸਰਕਾਰ 300+ ਸੀਟਾਂ ਦੇ ਨਾਲ ਜਿਹੜੀ ਹੈ ਜੀ ਉਹ ਵਾਪਸ ਆ ਰਹੀ ਹੈ ਸੈਂਟਰ ਦੇ ਵਿੱਚ। ਦੂਜੇ ਪਾਸੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੀ ਉਹ ਵਾਪਰ ਰਹੀਆਂ ਨੇ ਜਿਹੜਾ ਦਿੱਲੀ ਤੇ ਉਹਦੇ ਆਲੇ ਦੁਆਲੇ, ਜਿਹੜੀਆਂ ਕਿ ਇਸ਼ਾਰਾ ਹੋਰ ਪਾਸੇ ਵੱਲ ਨੂੰ ਕਰੀ ਜਾਂਦੀਆਂ ਨੇ। ਜਿਹੜੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਜੀ 2 ਪਿਓ ਪੁੱਤ ਜਿਹੜੇ ਅਖਿਲੇਸ਼ ਯਾਦਵ ਤੇ ਉਹਨਾਂ ਦੇ ਪਿਤਾ, ਇਹਨਾਂ ਦੋਨਾਂ ਦੇ ਉੱਤੇ CBI ਨੇ ਚਾਰਜ ਸ਼ੀਟ ਕੀਤੀ ਸੀਗੀ ਵਿੱਚੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ। ਇਹ ਵਾਪਸ ਲੈ ਲਈ ਗਈ CBI ਦੇ ਵੱਲੋਂ। ਹਾਲਾਂਕਿ ਤੁਹਾਨੂੰ ਜੇ ਯਾਦ ਹੋਵੇ ਤਾਂ ਵੋਟਾਂ ਤੋਂ ਕੁਝ ਦਿਨ ਪਹਿਲਾਂ ਇਨਕਮ ਟੈਕਸ ਦੇ ਛਾਪੇ ਵੀ ਇਹਨਾਂ ਦੇ ਉੱਤੇ ਜਿਹੜੇ ਜੀ ਉਹ ਮਰਵਾਏ ਗਏ ਸੀਗੇ। ਹੁਣ ਇਹਨੂੰ ਵੀ ਇਹਦੇ ਨਾਲ ਜੋੜ ਕੇ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਸਾਬਕਾ ਰਾਸ਼ਟਰਪਤੀ ਹੋਰਾਂ ਨੇ ਇਲੈਕਸ਼ਨ ਕਮਿਸ਼ਨ ਦੀ ਤਾਰੀਫ ਵਾਲੀਆਂ ਗੱਲਾਂ ਜਿਹੜੀਆਂ ਸੀ ਉਹ ਬਹੁਤ ਆਭਾਰੀਆਂ, ਪਰ ਉਹ ਵੀ ਯੂ ਟਰਨ ਜਿਹੜਾ ਜੀ ਮਾਰ ਗਏ ਕਿ ਮੇਰਾ ਤਾਂ ਬਿਆਨ ਤੋੜ ਮਰੋੜ ਕੇ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਉਧਰ ਹੁਣ ਇੱਕ ਹੋਰ ਅਹਿਮ ਘਟਨਾ ਜਿਹੜੀ ਹੈ ਜੀ ਇਸ ਮਾਮਲੇ 'ਚ ਵਾਪਰੀ ਆ ਕਿ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੇ ਕਾਂਗਰਸੀ ਆਗੂਆਂ ਤੇ ਨੈਸ਼ਨਲ ਹੈਰਲਡ ਅਖਬਾਰ ਦੇ ਖਿਲਾਫ ਅਹਿਮਦਾਬਾਦ ਦੀ ਅਦਾਲਤ ਦੇ ਵਿੱਚ ਦਾਇਰ 5000 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ। ਇਹ ਕੇਸ ਰਫਾਲ ਸਮਝੌਤੇ ਦੇ ਬਾਰੇ ਬਿਆਨ ਦੇਣ ਤੇ ਲੇਖ ਛਾਪਣ ਕਾਰਨ ਜਿਹੜਾ ਜੀ ਉਹ ਦਾਇਰ ਕੀਤਾ ਗਿਆ ਸੀਗਾ। ਇਹਦੇ ਤੇ ਸੁਣਵਾਈ ਸਿਵਲ ਤੇ ਸੈਸ਼ਨ ਜੱਜ PJ ਤਮਾਕੂਵਾਲਾ ਦੀ ਅਦਾਲਤ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਸੀਗੀ। ਜਿਹੜਾ ਕੰਪਲੇਂਟਡ ਆ ਉਹਦੇ ਵਕੀਲ ਨੇ ਇਹ ਕਿਹਾ ਕਿ ਉਹਨਾਂ ਪ੍ਰਤੀਵਾਦੀਆਂ ਨੂੰ ਸੂਚਿਤ ਕਰਤਾ ਹੈ ਕਿ ਉਹ ਆਪਣਾ ਕੇਸ ਵਾਪਸ ਲੈ ਰਹੇ ਆ। ਨੈਸ਼ਨਲ ਹੈਰਲਡ ਤੇ ਬਾਕੀ ਜਿਹੜੇ ਨੇ ਜੀ ਉਹਨਾਂ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਰਿਲਾਇੰਸ ਗਰੁੱਪ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਕਰਤਾ ਵੱਲੋਂ ਕੇਸ ਵਾਪਸ ਲੈਣ ਦੀਆਂ ਹਦਾਇਤਾਂ ਮਿਲੀਆਂ ਨੇ। ਇਹ ਵੀ ਕਿਹਾ ਕਿ ਕੇਸ ਵਾਪਸ ਲੈਣ ਦੀ ਰਸਮੀ ਕਾਰਵਾਈ ਗਰਮੀਆਂ ਦੀਆਂ ਛੁੱਟੀਆਂ ਦੇ ਮੁੱਕਣ ਤੋਂ ਬਾਅਦ ਅਦਾਲਤ ਦੇ ਵੱਲੋਂ ਜਿਹੜੀ ਜੀ ਉਹ ਸ਼ੁਰੂ ਕੀਤੀ ਜਾਊਗੀ। ਰਿਲਾਇੰਸ ਗਰੁੱਪ ਨੇ ਕਾਂਗਰਸ ਦੇ ਆਗੂਆਂ ਸੁਨੀਲ ਜਾਖੜ, ਰਣਦੀਪ ਸਿੰਘ ਸੂਰਜੇਵਾਲਾ, ਓਮਨ ਚਾਂਡੀ, ਅਸ਼ੋਕ ਚੌਹਾਨ, ਅਭਿਸ਼ੇਕ ਮਨੂ ਸਿੰਘਵੀ, ਸੰਜੇ ਨਿਰੂਪਮ ਤੇ ਸ਼ਕਤੀ ਸਿੰਘ ਗੋਹਲ ਤੇ ਕੁਝ ਪੱਤਰਕਾਰਾਂ ਤੇ ਨੈਸ਼ਨਲ ਹੈਰਲਡ ਵਰਗੀਆਂ ਖਬਰ ਏਜੰਸੀਆਂ ਦੇ ਖਿਲਾਫ ਮੁਕੱਦਮਾ ਜਿਹੜਾ ਜੀ ਉਹ ਦਾਇਰ ਕੀਤਾ ਸੀਗਾ। ਨੈਸ਼ਨਲ ਹੈਰਲਡ ਦੇ ਸੰਪਾਦਕ ਜ਼ਫਰ ਆਗਾ ਤੇ ਰਫਾਲ ਬਾਰੇ ਲੇਖ ਲਿਖਣ ਵਾਲੇ ਵਿਸ਼ਵ ਦੀਪਕ ਖਿਲਾਫ ਵੀ ਜਿਹੜੀ ਜੀ ਉਹ ਸ਼ਿਕਾਇਤ ਕੀਤੀ ਗਈ ਸੀਗੀ। ਹੁਣ ਸਵਾਲ ਇਹ ਆ ਕਿ ਰਫਾਲ ਦਾ ਮੁੱਦਾ ਜਿਹੜਾ ਸੀਗਾ ਉਹ ਰਾਹੁਲ ਗਾਂਧੀ ਹੋਰਾਂ ਨੇ ਡਿਊਰਿੰਗ ਲੋਕ ਸਭਾ ਚੋਣ ਦੇ ਲਗਾਤਾਰ ਜਿਹੜਾ ਸੀ ਉਹ ਉਠਾਇਆ। ਈਵਨ ਜਦੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜੀ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਪ੍ਰੈਸ ਕਾਨਫਰੰਸ ਹੈ, ਪ੍ਰਧਾਨ ਮੰਤਰੀ ਹੋਰਾਂ ਨੇ ਇੱਕ ਵੀ ਸਵਾਲ ਦਾ ਜਵਾਬ ਉਹਦੇ ਵਿੱਚ ਨਹੀਂ ਦਿੱਤਾ। ਉਹਦੇ ਵਿੱਚ ਵੀ ਇੱਕ ਪੱਤਰਕਾਰ ਨੇ, ਵੈਸੇ ਉਹ ਬਹੁਤੇ ਪੱਤਰਕਾਰ ਹੈ ਨਹੀਂ ਸੀਗੇ, ਉਹ ਤਾਂ ਬੂਹੇ ਬੰਦ ਕਰ ਰਹੇ ਸੀਗੇ, ਇੱਕ ਨੇ ਇਹ ਗੱਲ ਉਠਾਈ ਸੀ ਰਫਾਲ ਦੇ ਬਾਰੇ ਦੇ ਵਿੱਚ। ਤੇ ਇਹਦਾ ਜਵਾਬ ਦਿੰਦਿਆਂ ਹੋਇਆ ਅਮਿਤ ਸ਼ਾਹ ਹੋਰਾਂ ਨੇ ਕਿਹਾ ਸੀਗਾ ਕਿ ਹਰ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦਾ ਬੋਲਣਾ ਜ਼ਰੂਰੀ ਨਹੀਂ, ਉਹਦੇ ਉੱਤੇ ਪ੍ਰਤੀਕਰਮ ਦੇਣਾ ਪ੍ਰਧਾਨ ਮੰਤਰੀ ਦਾ ਜ਼ਰੂਰੀ ਨਹੀਂ। ਰਫਾਲ ਮੁੱਦੇ ਦੀ ਜਿਹੜਾ ਦਲਾਲੀ ਵਾਲਾ ਮਾਮਲਾ ਉਹ ਜਿਉਂ ਦਾ ਤਿਉਂ ਖੜਾ। ਕੀ ਕਾਂਗਰਸ ਦੇ ਪ੍ਰਧਾਨ ਨੇ ਇਹਦੇ ਉੱਤੇ ਆਪਣੇ ਪੈਰ ਪਿਛਾਂਹ ਖਿੱਚ ਲਿਆ, ਹੱਥ ਪਿੱਛੇ ਖਿੱਚਿਆ? ਨਹੀਂ, ਉਹ ਲਗਾਤਾਰ ਬੋਲ ਰਹੇ ਆ। ਫਿਰ ਜਿਹੜਾ ਜੀ ਅਨਿਲ ਅੰਬਾਨੀ ਗਰੁੱਪ ਦੇ ਵੱਲੋਂ, ਰਿਲਾਇੰਸ ਗਰੁੱਪ ਦੇ ਵੱਲੋਂ ਇਹ ਜਿਹੜਾ ਜੀ ਮਾਨਹਾਨੀ ਦਾ 5000 ਕਰੋੜ ਰੁਪਏ ਦਾ ਮੁਕੱਦਮਾ ਵਾਪਸ ਲੈਣਾ, ਕਿਤੇ ਨਾ ਕਿਤੇ ਜਿਹੜੇ ਚੋਣ ਨਤੀਜਿਆਂ ਦੇ ਬਾਰੇ ਦੇ ਵਿੱਚ 300+ ਸੀਟਾਂ ਦੇ ਬਾਰੇ ਜਿਹੜੀ ਗੱਲ ਕੀਤੀ ਜਾ ਰਹੀ ਆ, ਇਹ ਉਹਨੂੰ ਮੂੰਹ ਤਾਂ ਚੜਾ ਰਿਹਾ। ਜੀ
ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪਟਿਆਲੇ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਹੋਣਾ ਨੂੰ ਮੁਅੱਤਲ ਕੀਤਾ ਗਿਆ ਹੈ, ਕੀ ਰਿਹਾ ਇਸ ਦੇ ਪਿੱਛੇ ਕਾਰਨ? ਇਹ ਆ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਜੀ, ਉਹਨਾਂ ਦੇ ਵਿੱਚ ਆਮ ਲੋਕਾਂ ਦੀ ਲੁੱਟ ਕਿਵੇਂ ਹੁੰਦੀ ਆ, ਇਹਦੇ ਬਾਰੇ ਤਾਂ ਬਹੁਤ ਕੁਝ ਸਾਹਮਣੇ ਆਉਂਦਾ ਰਹਿੰਦਾ। ਇੱਥੇ ਜਿਹੜਾ ਜੀ ਇੱਕ ਹਸਪੀਟਲ ਆ, ਉਹਦੀ ਵੀ ਇੱਕ ਵੀਡੀਓ ਹੋਰ ਬੜੀ ਪ੍ਰਾਈਵੇਟ ਹਸਪੀਟਲ ਦੀ ਕੋਲੰਬੀਆ ਏਸ਼ੀਆ, ਉਹਦੀ ਜਿਹੜੀ ਦੀ ਉਹ ਘੁੰਮ ਰਹੀ ਆ। ਉੱਥੇ ਕਿਵੇਂ ਪਾਇਆ ਗਿਆ, ਇੱਕ ਹਿੰਦੀ ਫਿਲਮ ਵੀ ਆਈ ਸੀ ਜਿਹਦੇ ਵਿੱਚ ਉਹ ਰਿਐਲਿਟੀ ਆ ਕਿ ਮਰੇ ਬੰਦੇ ਨੂੰ ਦਾਖਲ ਕਰੀ ਰੱਖਿਆ ਸੀਗਾ ਆਪਣਾ ਬਿੱਲ ਜਿਹੜਾ ਜੀ ਵਧਾਉਣ ਦੇ ਵਾਸਤੇ। ਪਰ ਜਦੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਇੱਕ ਮਾਤੜ ਆ, ਇੱਕ ਗਰੀਬ ਆ, ਜਦੋਂ ਸਰਕਾਰੀ ਹਸਪੀਟਲ ਦੇ ਵਿੱਚ ਜਾਂਦਾ ਤੇ ਚੰਮ ਉਹਦੀ ਉੱਥੇ ਵੀ ਥੋੜੀ ਨਹੀਂ ਲੈਂਦੀ। ਇਹ ਗੱਲ ਅਕਸਰ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦੀ ਹੈ। ਕਿਸੇ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਚਲੇ ਜਾਓ, ਕਿਸੇ ਦਾ ਆਪਰੇਸ਼ਨ ਹੋਣਾ ਤੇ ਉਹ ਇੱਕ ਕਿੱਟ ਜਿਹੜੀ ਆ ਜੀ ਉਹ ਬਾਹਰੋਂ ਲਿਆਉਣ ਦੇ ਵਾਸਤੇ ਕਹਿੰਦੇ ਆ। ਜਦੋਂ ਕਿੱਟ ਲੈਣ ਦੇ ਵਾਸਤੇ ਤੁਸੀਂ ਕਿਸੇ ਜਿਹੜਾ ਦਵਾਈਆਂ ਦਾ ਮੈਡੀਕਲ ਸਟੋਰ ਆ ਉੱਥੇ ਜਾਂਦੇ ਹੋ ਤਾਂ ਉਹ ਕਿੱਟ ਪਹਿਲਾਂ ਤਿਆਰ ਹੁੰਦੀ ਆ। ਇਹ ਪੁੱਛ ਲੈਂਦੇ ਵੀ ਕਿਹੜੇ ਡਾਕਟਰ ਨੇ ਮੰਗਵਾਈ ਆ। ਜਦੋਂ ਉਹ ਡਾਕਟਰ ਦਾ ਨਾਮ ਤੁਸੀਂ ਦੱਸੋ, ਫਿਰ ਕਿੱਟ ਉਸ ਹਿਸਾਬ ਦੇ ਨਾਲ ਤੇ ਉਸ ਹਿਸਾਬ ਦੀ ਪ੍ਰਾਈਸ ਜਿਹੜੀ ਆ ਜੀ ਉਹ ਲਈ ਜਾਂਦੀ ਆ। ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਅਵੇਲੇਬਲ ਹੋਣ ਜਾਂ ਟੈਸਟ ਜਿਹੜੇ ਜੀ ਉਹ ਅਵੇਲੇਬਲ ਹੋਣ, ਤੇ ਫਿਰ ਸਰਕਾਰੀ ਹਸਪੀਟਲ ਦੇ ਐਨ ਬਾਹਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਖੁੱਲੀਆਂ ਪ੍ਰਾਈਵੇਟ ਲੈਬੋਰਟਰੀਜ਼ ਤੇ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਨਾ ਹੋਣ, ਕਿਉਂਕਿ ਉੱਥੇ ਹੈਗੀਆਂ ਨੇ। ਰਜਿੰਦਰਾ ਹਸਪੀਟਲ ਇੱਥੇ ਬਹੁਤ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਜਿਹੜਾ ਵੀ ਹੈ ਪਟਿਆਲੇ ਦੇ ਵਿੱਚ ਸਥਿਤ। ਇਹ ਮਾਲਵੇ ਦੀ ਜਿਹੜੀ ਬੈਲਟ ਆ ਇੱਧਰ ਨੂੰ ਜਿਹੜੀ ਜਾਂਦੀ ਆ, ਸੰਗਰੂਰ ਤੋਂ ਲੈ ਕੇ ਬਠਿੰਡੇ ਤੱਕ ਇਹਨੂੰ ਸਰਵ ਕਰਦਾ। ਬਹੁਤ ਇਹਦੇ ਉੱਤੇ ਪ੍ਰੈਸ਼ਰ ਜਿਹੜਾ ਜੀ ਉਹ ਰਹਿੰਦਾ। ਇੱਥੇ ਸਥਿਤ ਨੇ ਜੀ ਜਿਹੜੇ ਪ੍ਰੋਫੈਸਰ ਡਾਕਟਰ ਹਰਸ਼ਿੰਦਰ ਕੌਰ ਹੋਰੀ, ਕਾਫੀ ਐਕਟਿਵ ਰਹਿੰਦੇ ਆ ਵੱਖ-ਵੱਖ ਪ੍ਰੋਗਰਾਮਾਂ ਦੇ ਉੱਤੇ। ਵਿਦੇਸ਼ਾਂ ਦੇ ਵਿੱਚ ਲੇਖ ਜਿਹੜੇ ਜੀ ਉਹ ਲਿਖਦੇ ਆ। ਬਹੁਤ ਸਾਰੇ ਜਿਹੜੇ ਪੰਜਾਬੀ ਦੇ ਨਾਮਵਰ ਜਿਹੜੇ ਰਾਈਟਰ ਨੇ ਉਹਨਾਂ ਦੀ ਉਹ ਜਿਹੜੀ ਜੀ ਉਹ ਧੀ ਆ। ਤੋ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਜਿਹੜਾ ਜੀ ਆਇਆ ਸੀਗਾ। ਵੈਸੇ ਇਹ ਗੱਲ ਕਿਸੇ ਨੂੰ ਵੀ ਤੁਸੀਂ ਇੱਥੇ ਪੁੱਛ ਲਓ ਤੇ ਹਰੇਕ ਇਹਦੀ ਪੁਸ਼ਟੀ ਜਿਹੜੀ ਉਹ ਕਰੂਗਾ ਕਿ ਉਹਨਾਂ ਦਾ ਜਿਹੜਾ ਦਫ਼ਤਰ ਹੈ ਜਿੱਥੇ ਉਹ ਇੰਚਾਰਜ ਨੇ, ਉੱਥੇ ਪ੍ਰਾਈਵੇਟ ਲੈਬੋਰਟਰੀ ਦੇ 2 ਬੰਦੇ ਹਮੇਸ਼ਾ ਜਿਹੜੇ ਜੀ ਉਹ ਬੈਠੇ ਰਹਿੰਦੇ ਬਾਹਰ ਵਾਲੇ, ਔਰ ਉਹ ਧੱਕੇ ਦੇ ਨਾਲ ਉਹਨਾਂ ਦੇ ਕੋਲੋਂ ਟੈਸਟ ਕਰਾਉਣ ਦੇ ਵਾਸਤੇ ਮਰੀਜ਼ ਨੂੰ ਲਿਖਦੇ ਆ। ਇਹ ਹੁੰਦਾ ਕਿ ਜਿਹੜੀਆਂ ਡਿਊਲ ਪਰਸਨੈਲਿਟੀਜ਼ ਹੁੰਦੀਆਂ ਨੇ, ਉਸ ਤਰ੍ਹਾਂ ਦਾ ਹੈ ਕਿ ਜਦੋਂ ਤਾਂ ਉਹ ਪੇਸ਼ ਆਉਂਦੇ ਨੇ ਕਿਸੇ ਵੀਡੀਓ ਦੇ ਵਿੱਚ ਜਾਂ ਕਿਸੇ ਸਮਾਗਮ ਦੇ ਵਿੱਚ, ਉਹਨਾਂ ਦੀ ਪਰਸਨੈਲਿਟੀ ਹੋਰ ਆ, ਕਿਤੇ ਇੰਡੀਵਿਜੂਅਲ ਉਹਨਾਂ ਨੂੰ ਮਿਲਣਾ ਤੇ ਮਰੀਜ਼ਾਂ ਨੂੰ ਕਿਵੇਂ ਉਹ ਝਿੜਕਦੇ ਆ, ਉਹ ਪਰਸਨੈਲਿਟੀ ਜਿਹੜੀ ਹੋਰ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਜਿੰਦਰਾ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਨੇ, ਉਹਨਾਂ ਨੇ ਇੱਕ ਰਿਪੋਰਟ ਜਿਹੜੀ ਤਿਆਰ ਕੀਤੀ ਸੀ ਕਿ ਜਿਹੜੇ ਪ੍ਰਾਈਵੇਟ ਲੈਬੋਰਟਰੀ ਵਾਲੇ ਆ, ਉਹਨਾਂ ਦੇ ਜਿਹੜੇ ਦੀ ਵਰਕਰ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਫੜੇ ਗਏ ਸੀਗੇ OPD ਰੂਮ ਦੇ ਵਿੱਚ। ਇੱਥੇ ਇਹਨਾਂ ਨੇ ਜਿਹੜਾ ਜੀ ਫਿਰ ਇਹ ਮਾਮਲਾ ਦਰਜ ਕੀਤਾ ਸੀ ਔਰ ਇਹਦੀ ਵੀਡੀਓਗ੍ਰਾਫੀ ਹੋਈ ਬਕਾਇਦਾ ਤੌਰ ਦੇ ਉੱਤੇ। ਉਹ ਵੀਡੀਓ ਜਿਹੜੀ ਆ ਉਹ ਮੌਜੂਦ ਆ ਹਸਪਤਾਲ ਦੇ ਸਟਾਫ ਦੇ ਕੋਲੇ, ਉੱਥੋਂ ਦੇ ਜਿਹੜੇ ਮੈਡੀਕਲ ਸੁਪਰਡੈਂਟ ਨੇ ਉਹਨਾਂ ਦੇ ਕੋਲੇ। ਉਹਦੇ ਤੋਂ ਬਾਅਦ ਜਿਹੜੀ ਦੀ ਇਹ ਰਿਪੋਰਟ ਤਿਆਰ ਕਰਕੇ ਭੇਜੀ ਗਈ ਸੀਗੀ ਔਰ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਨੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਜੀ ਉਹ ਕਰ ਦਿੱਤਾ। ਉਹਦਾ ਨੋਟਿਸ ਜਿਹੜਾ ਸੀਗਾ ਜੀ ਉਹ ਇਹ ਸਭ ਕਾਸੇ ਨੂੰ ਸਾਹਮਣੇ ਲਿਆਉਣ ਵਾਲੇ ਉਹਨਾਂ ਦੇ ਉੱਤੇ ਕਰ ਦਿੱਤਾ ਔਰ ਉਦੋਂ ਬਾਅਦ ਹੁਣ ਜਿਹੜਾ ਮਹਿਕਮੇ ਦੇ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਡਾਕਟਰ ਹਰਸ਼ਿੰਦਰ ਕੌਰ ਨੂੰ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਜਿਹੜੇ ਮੁੱਖ ਸਕੱਤਰ ਨੇ ਉਹਦੇ ਵੱਲੋਂ ਮੁਅੱਤਲੀ ਦੀ ਇਹ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹਦੀ ਜਗ੍ਹਾ ਦੇ ਉੱਤੇ ਡਾਕਟਰ ਪ੍ਰਵੀਨ ਜਿਹੜੇ ਨੇ ਉਹਨਾਂ ਨੂੰ ਨੋਡਲ ਆਫੀਸਰ ਜਿਹੜਾ ਉਹ ਲਾਇਆ ਗਿਆ। ਜਿਹੜੇ ਹਰਸ਼ਿੰਦਰ ਕੌਰ ਹੋਰੀ ਨੇ ਉਹ ਇਹ ਕਹਿੰਦੇ ਨੇ ਕਿ 1 ਦਿਨ ਪਹਿਲਾਂ ਮੈਡੀਕਲ ਸੁਪਰਡੈਂਟ ਰਾਜਨ ਸਿੰਗਲਾ ਨੂੰ ਮਾਣਹਾਨੀ ਦੇ ਆਧਾਰ 1 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਿਹੜਾ ਜੀ ਉਹ ਦਿੱਤਾ ਸੀਗਾ, ਜਿਹਦੇ ਕਰਕੇ ਇਹ ਕਾਰਵਾਈ ਕੀਤੀ ਗਈ ਆ। ਪਰ ਜੇ ਤੁਸੀਂ ਇੱਥੇ ਜਾ ਕੇ ਵੀ ਜਿਹੜਾ ਜੀ ਉਹ ਪੁੱਛੋ, ਮਰੀਜ਼ਾਂ ਨੂੰ ਜਿਹੜਾ ਜੀ ਉਹ ਪੁੱਛ ਲਓ, ਤਾਂ ਇੱਕ ਨਵੀਂ ਕਹਾਣੀ ਜਿਹੜੀ ਹੈ, ਡਿਫਰੈਂਟ ਕਹਾਣੀ ਆ, ਉਹ ਤੁਹਾਡੇ ਸਾਹਮਣੇ ਆਉਂਦੀ ਜਿਹੜੀ ਉਹ ਜ਼ਰੂਰ ਹੈ। ਜੀ ਜੀ ਜੀ। ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਫਰੀਦਕੋਟ ਦੇ ਵਿੱਚ ਜਿਹੜੀ ਹਿਰਾਸਤ ਦੇ ਵਿੱਚ ਮੌਤ ਹੋਈ ਸੀ ਉਸ ਦੀ ਤਾਣੀ ਉਲਝੀ। ਐਕਚੁਅਲੀ ਜੀ ਇਹ ਪੇਚੀਦਾ ਮਾਮਲਾ ਜਿਹੜਾ ਬਣ ਗਿਆ ਉਹ ਕਿਹਾ ਜਾ ਰਿਹਾ। ਇੱਕ ਜਿਹੜਾ ਇੰਸਪੈਕਟਰ ਸੀਗਾ ਉਹਨੇ ਖੁਦਕੁਸ਼ੀ ਜਦੋਂ ਕਰ ਲਈ ਤੇ ਕਿਹਾ ਗਿਆ ਉਹ ਸਟ੍ਰੈਸ ਦੇ ਵਿੱਚ ਸੀਗਾ। ਕੀ ਮਾਮਲਾ ਸੀਗਾ ਇਹ ਵੀ ਇਹਦੇ ਨਾਲ ਜਿਹੜਾ ਜੀ ਜਾ ਕੇ ਜੁੜ ਰਿਹਾ। ਮੁਕਤਸਰ ਜ਼ਿਲ੍ਹੇ ਦੇ ਪਿੰਡ ਪੰਜਾਵਾਂ ਦਾ ਨੌਜਵਾਨ ਸੀਗਾ ਜੀ 22 ਸਾਲਾਂ ਦਾ ਜਸਪਾਲ ਸਿੰਘ, ਜਿਹਨੂੰ CIA ਸਟਾਫ ਫਰੀਦਕੋਟ ਨੇ 19 ਤਰੀਕ ਦੀ ਰਾਤ ਨੂੰ, ਜਿੱਦਣ ਵੋਟਾਂ ਪੈਂਦੀਆਂ ਨੇ, ਪਿੰਡ ਰੱਤੀ ਰੋੜੀ ਦੇ ਗੁਰਦੁਆਰੇ ਤੋਂ ਹਿਰਾਸਤ ਦੇ ਵਿੱਚ ਲਿਆ ਸੀਗਾ।
ਸੀਆਈਏ ਸਟਾਫ ਨੇ ਉਹਦੀ ਜਾਂ ਤਾਂ ਕੁੱਟਮਾਰ ਇੰਨੀ ਜਿਹੜੀ ਦੀ ਕੀਤੀ, ਉਹਦੀ ਡੈਥ ਹੋ ਗਈ ਔਰ ਉਹਦੀ ਡੈੱਡ ਬੋਡੀ ਨੂੰ ਖੁਰਦ-ਬੁਰਦ ਕਰਤਾ ਔਰ ਖੁਦ ਨੂੰ ਬਚਾਉਣ ਦੇ ਵਾਸਤੇ ਜਸਪਾਲ ਸਿੰਘ ਦੇ ਅਗਵਾ ਹੋਣ ਦੇ ਬਾਰੇ 4 ਬੰਦਿਆਂ ਦੇ ਖਿਲਾਫ ਮਾਮਲਾ ਜਿਹੜਾ ਸੀ ਉਹ ਦਰਜ ਕਰ ਲਿਆ। ਪੁਲਿਸ ਨੇ ਅਗਵਾ ਹੋਣ ਦੀ ਜਿਹੜੀ ਕਹਾਣੀ ਤੋਂ ਕੁਝ ਘੰਟਿਆਂ ਤੋਂ ਬਾਅਦ ਆਪਣੇ ਸਟੈਂਡ ਤੋਂ ਬਦਲ ਗਈ। ਹੁਣ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਸਪਾਲ ਸਿੰਘ ਨੇ ਸੀਆਈਏ ਸਟਾਫ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਤੇ ਨਰਿੰਦਰ ਸਿੰਘ ਨੇ ਚੁੱਪ-ਚਪੀਤੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ-ਬੁਰਦ ਕਰਤਾ ਤੇ ਅਗਲੇ ਦਿਨ ਆਪਣੇ ਆਪ ਨੂੰ ਗੋਲੀ ਮਾਰ ਲਈ। ਤੁਸੀਂ ਇਹ ਦੇਖੋ ਕਿ ਜਿਹੜਾ ਇੱਕ ਇੰਸਪੈਕਟਰ ਜਿਹਦੇ ਬਾਰੇ ਕਿਹਾ ਗਿਆ ਕਿ ਉਹਨੇ ਖੁਦਕੁਸ਼ੀ ਕੀਤੀ ਆ, ਇੱਕ ਜਸਪਾਲ ਭੱਟੀ ਹੋਰਾਂ ਦੀ ਫਿਲਮ ਆਈ ਸੀ ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨ ਹੁੰਦੇ ਸਨ, ਮਾਹੌਲ ਠੀਕ ਹੈ, ਇਹ ਕਿਤੇ ਅੱਜ ਵੀ ਤੁਸੀਂ ਦੇਖੋ ਤੇ ਉਹਦੇ ਵਿੱਚ ਉਹ ਬੜੀ ਸਾਰੀ ਜਿਹੜੀਆਂ ਦੀ ਅਸਲੀਅਤ ਹੈ, ਜਿਹੜਾ ਕਿ ਇੱਕ ਪੁਲਿਸ ਵਾਲਾ ਦੂਜੇ ਨੂੰ ਫੋਨ ਕਰਦਾ ਵੀ ਕੋਈ ਲਾਸ਼ ਨਹੀਂ ਪਈ ਫਾਲਤੂ, ਸਾਨੂੰ ਜਿਹੜੀ ਉਹ ਚਾਹੀਦੀ, ਉਹ ਕਹਿੰਦਾ ਲਾਸ਼ ਤਾਂ ਪਈ ਹੈ, ਚੁਕਵਾ ਲਓ ਆ ਕੇ। ਇਹੋ ਜਿਹੇ ਹਾਲਾਤ ਜਿਹੜੇ ਜੀ ਕਿਸੇ ਟਾਈਮ 80ਵਿਆਂ ਦੇ ਦੌਰਾਨ 90ਵਿਆਂ ਦੇ ਦੌਰਾਨ ਪੰਜਾਬ ਦੇ ਆਪਣੇ ਪਿੰਡੇ ਤੇ ਭੁਗਤੇ ਆ। ਇਹ ਉਹੋ ਜਿਹੀ ਕਹਾਣੀ ਫੇਰ ਜਿਹੜੀ ਦੀ ਸ਼ੁਰੂ ਹੋ ਗਈ। ਇੱਕ ਕਹਾਣੀ ਜਿਹੜੀ ਸੀਗੀ ਉਹ ਪਾਦਰੀ ਦੇ ਪੈਸੇ ਵਾਲੀ ਚੱਲ ਕੇ ਹਟੀ ਆ ਪਿੱਛੇ ਜਿਹੀ ਫਿਲਮੀ ਕਹਾਣੀ ਵਾਂਗੂ, ਕਿਵੇਂ ਉਹ ਡਾਕਾ ਜਿਹੜਾ ਉਹ ਪੁਲਿਸ ਨੇ ਮਾਰਿਆ। ਇਹ ਹੁਣ ਹੋਇਆ ਕੀ ਆ, ਨਰਿੰਦਰ ਸਿੰਘ ਜਿਹੜਾ ਇਹ ਕਿਹਾ ਜਾਂਦਾ ਖੁਦਕੁਸ਼ੀ ਕਰ ਗਿਆ। ਹੁਣ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਨਰਿੰਦਰ ਸਿੰਘ ਨੇ ਖੁਦਕੁਸ਼ੀ ਕੀਤੀ ਆ? ਜੇ ਉਹਨੇ ਖੁਦਕੁਸ਼ੀ ਜਿਹੜੀ ਉਹ ਕੀਤੀ ਆ ਤੇ ਉਹਨੇ ਖੁਦਕੁਸ਼ੀ ਕਿਉਂ ਕੀਤੀ? ਉਹਦਾ ਕੋਈ ਸੁਸਾਈਡ ਨੋਟ ਜਿਹੜਾ ਉਹ ਨਹੀਂ ਮਿਲਿਆ। ਪੁਲਿਸ ਇਹ ਕਹਿ ਰਹੀ ਆ ਕਿ ਅਸਲ ਦੇ ਵਿੱਚ ਜਿਹੜਾ ਜਸਪਾਲ ਸਿੰਘ ਚੁੱਕਿਆ ਸੀਗਾ ਉਹਨੂੰ ਮਾਰ ਦਿੱਤਾ ਨਰਿੰਦਰ ਸਿੰਘ ਨੇ। ਨਰਿੰਦਰ ਸਿੰਘ ਨੇ ਉਹਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ ਔਰ ਜਿਹੜਾ ਨਰਿੰਦਰ ਸਿੰਘ ਸੀਗਾ ਬਾਅਦ ਦੇ ਵਿੱਚ ਖੁਦਕੁਸ਼ੀ ਕਰ ਗਿਆ। ਉਹ ਕਹਿੰਦੇ ਸਾਡਾ ਕੋਈ ਕਸੂਰ ਨਹੀਂ, ਇਹ ਤਾਂ ਨਰਿੰਦਰ ਸਿੰਘ ਜਿਹੜਾ ਦੀ ਲੈ ਕੇ ਆਇਆ ਸੀ। ਹੁਣ ਤੁਸੀਂ ਦੱਸੋ ਕਿ ਇੱਕ ਦੂਜੇ ਜ਼ਿਲ੍ਹੇ ਦਾ ਮੁੰਡਾ ਚੁੱਕ ਕੇ ਲਿਆਉਣਾ ਹੋਵੇ, ਉਹਨੂੰ ਕੁੱਟਮਾਰ ਕਰਨੀ ਹੋਵੇ, ਕੁੱਟਮਾਰ ਕਰਕੇ ਉਹਨੂੰ ਬਾਅਦ ਚ ਮਾਰਨਾ ਹੋਵੇ, ਉਹ ਡੈੱਡ ਬੋਡੀ ਜਿਹੜੀ ਆ ਖੁਰਦ-ਬੁਰਦ ਕਰਨੀ ਹੋਵੇ, ਕੀ ਇੱਕ ਬੰਦਾ ਜਿਹੜਾ ਜੀ ਇਹ ਸਾਰਾ ਕੁਛ ਕਰ ਸਕਦਾ? ਇਹ ਪੋਸੀਬਲ ਨਹੀਂ ਜਿਹੜਾ ਜੀ ਉਹ ਹੈਗਾ। ਜਿਹੜਾ ਇਹ ਮੁੰਡਾ ਨੌਜਵਾਨ ਮਾਰਿਆ ਗਿਆ ਉਹਦੇ ਜਿਹੜੇ ਕਰੀਬੀ ਆ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਨੌਜਵਾਨ ਪੁੱਤ ਦਾ ਕਤਲ ਕੀਤਾ ਗਿਆ, ਕਿਉਂਕਿ ਉਹ ਕਹਿੰਦੇ ਆ ਕਿ ਸੀਆਈਏ ਸਟਾਫ ਦੇ ਵਿੱਚ ਸੀਸੀਟੀਵੀ ਕੈਮਰੇ ਉਦੋਂ ਬੰਦ ਸੀਗੇ। ਇਹ ਕਿਉਂ ਬੰਦ ਸੀਗੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਪਰਿਵਾਰ ਜਿਹੜਾ ਜੀ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ। ਜਿਹੜਾ ਸੂਬਾ ਹੈ, ਜਿਹੜੀਆਂ ਸਰਕਾਰਾਂ ਨੇ ਉਹ ਜਾਂ ਤਾਂ ਉਲਝੀਆਂ ਹੋਈਆਂ ਨੇ ਜਿਹੜੇ ਦੀ ਚੋਣ ਜਿਹੜੇ ਸਰਵੇਖਣ ਨੇ ਉਹਨਾਂ ਦੇ ਵਿੱਚ, ਜਾਂ ਫਿਰ ਜਿਹੜੀਆਂ ਜਨਮ ਦਿਨ ਦੀਆਂ ਪਾਰਟੀਆਂ ਨੇ ਉਹਦੇ ਵਿੱਚ, ਜਿਨ੍ਹਾਂ ਦਾ 22 ਸਾਲਾਂ ਦਾ ਨੌਜਵਾਨ ਪੁੱਤ ਜਿਹੜਾ ਜੀ ਉਹ ਚਲੇ ਗਿਆ, ਉਹਨਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਜਸਪਾਲ ਸਿੰਘ ਦਾ ਕਸੂਰ ਕੀ ਸੀ, ਨਰਿੰਦਰ ਸਿੰਘ ਕੌਣ ਸੀ, ਉਹਨੇ ਖੁਦਕੁਸ਼ੀ ਕਿਉਂ ਕੀਤੀ ਤੇ ਪੁਲਿਸ ਹੁਣ ਨਵੀਂ ਕਹਾਣੀ ਕਿਉਂ ਕਰ ਰਹੀ ਹੈ। ਜੀ 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 ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਐਸਜੀਪੀਸੀ ਦੀਆਂ ਚੋਣਾਂ ਦਾ ਮਾਮਲਾ ਫੇਰ ਉੱਭਰਿਆ। ਬਿਲਕੁਲ ਜੀ, ਐਕਚੁਅਲੀ ਪਤਾ ਨਹੀਂ ਹੁਣ ਜਿਹੜੇ ਕੱਲ ਨੂੰ ਪਤਾ ਲੱਗ ਜਾਣਾ ਜੀ ਕਿ ਨਤੀਜੇ ਜਿਹੜੇ ਉਹ ਕਿਹੋ ਜਿਹੇ ਆਉਂਦੇ ਆ। ਅਕਾਲੀ ਦਲ ਜਿਹੜਾ ਜੀ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਜਿਹੜਾ ਉਹਦੇ ਵਾਸਤੇ ਤੁਸੀਂ ਇਹ ਕਹਿ ਲਓ ਕਿ ਮੁਸੀਬਤਾਂ ਦਾ ਢੇਰ ਆ। ਮੁਸੀਬਤਾਂ ਜਿਹੜੀਆਂ ਦੀ ਉਹ ਪਈਆਂ ਨੇ। ਅਕਾਲੀ ਦਲ ਦੀ ਕਾਰਗੁਜ਼ਾਰੀ ਉਂਝ ਤਾਂ ਸਾਹਮਣੇ ਆ ਜਾਣੀ ਆ, ਤਾਂ ਦੱਸਣ ਦੀ ਲੋੜ ਨਹੀਂ ਆ। ਉਦੋਂ ਫੌਰਨ ਬਾਅਦ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮਸਲਾ ਜਿਹੜਾ ਜੀ ਉਹ ਇੱਕ ਵਾਰੀ ਫੇਰ ਭਖਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ। ਐਚ.ਐਸ. ਫੂਲਕਾ ਉਹਨਾਂ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦੇ ਵਿੱਚ ਇਸ ਮਾਮਲੇ ਨੂੰ ਫੇਰ ਜਿਹੜਾ ਜੀ ਉਹ ਉਭਾਰਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਜੇ ਚੋਣਾਂ ਹੁੰਦੀਆਂ ਵੀ ਨੇ ਤੇ ਉਹਨਾਂ ਦੀ ਪਾਰਟੀ ਇਹਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਹੁਣ ਸਵਾਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਇੱਕੋ ਗੱਲ ਬਾਰ-ਬਾਰ ਕਰਦੇ, ਪਾਰਟੀ ਉਹਨਾਂ ਦੀ ਜਿਹੜੀ ਜੀ ਉਹ ਤਿਆਰ ਹੈ ਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹ ਇਸ ਪਾਰਟੀ ਦਾ ਪ੍ਰਚਾਰ ਕਰਦੇ ਵੀ ਜਿਹੜੇ ਜੀ ਉਹ ਨਜ਼ਰ ਆਉਂਦੇ ਆ, ਜਿਹੜੇ ਕਿ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਹੁੰਦੇ ਰਹੇ ਆ, ਅੱਜ ਵੀ ਜਿਹੜੇ ਆ ਜੀ ਉਹ ਹੋ ਰਹੇ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਜੀ ਚੋਣਾਂ ਤੋਂ ਪਹਿਲਾਂ ਵੀ ਉੱਭਰਿਆ ਸੀਗਾ, ਪਰ ਉਦੋਂ ਕੇਂਦਰ ਸਰਕਾਰ ਦੇ ਵਾਸਤੇ ਲੋਕ ਸਭਾ ਦੀਆਂ ਚੋਣਾਂ ਕਰਵਾਉਣੀਆਂ ਤਰਜੀਹੀ ਸੀਗੀਆਂ, ਜਿਹਦੇ ਕਰਕੇ ਇਹ ਮਾਮਲਾ ਜਿਹੜਾ ਜੀ ਉਹ ਗਾਂਹ ਪੈ ਗਿਆ। ਹੁਣ ਮੁੱਖ ਮੰਤਰੀ ਹੋਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਇੱਕ ਵਾਰੀ ਫੇਰ ਯਾਦ ਕਰਾਇਆ ਐਚ.ਐਸ. ਫੂਲਕਾ ਹੋਰਾਂ ਨੇ ਕਿ ਉਹ ਗ੍ਰਹਿ ਮੰਤਰੀ ਨੂੰ ਮਿਲਣ ਤੇ ਇਹ ਚੋਣਾਂ ਕਰਵਾਉਣ ਦੇ ਵਾਸਤੇ ਉਹਨਾਂ ਨੂੰ ਕਹਿਣ, ਕਿਉਂਕਿ ਜਦੋਂ ਚੋਣਾਂ ਜਿਹੜੀਆਂ ਪਿਛਲੀਆਂ ਹੋਈਆਂ ਸੀ ਉਦੋਂ ਬਾਅਦ ਜਿਹੜਾ ਸਹਿਜਧਾਰੀ ਸਿੱਖ ਵਾਲਾ ਮਾਮਲਾ ਜਿਹੜਾ ਜੀ ਉਹ ਉੱਭਰਿਆ ਸੀਗਾ। ਔਰ ਟੈਕਨੀਕਲੀ ਦੇਖਿਆ ਜਾਵੇ ਤਾਂ ਫੂਲਕਾ ਸਾਹਿਬ ਦੀ ਗੱਲ ਜਿਹੜੀ ਜੀ ਇਹ ਸਹੀ ਆ ਕਿ ਇਹ ਜਿਹੜੀ ਐਗਜ਼ਿਸਟ ਹੀ ਨਹੀਂ ਕਰਦੀ। ਜਿਹੜੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚੋਣਾਂ ਸਤੰਬਰ 11 ਦੇ ਵਿੱਚ ਹੋਈਆਂ ਸੀਗੀਆਂ। ਉਸ ਵੇਲੇ ਇਹ ਮਾਮਲਾ ਸਹਿਜਧਾਰੀ ਸਿੱਖਾਂ ਵਾਲਾ ਜਿਹੜਾ ਮਾਮਲਾ ਜੀ ਇਹ ਪਹਿਲਾਂ ਹਾਈ ਕੋਰਟ ਦੇ ਵਿੱਚ, ਫਿਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ।
ਸੁਪਰੀਮ ਕੋਰਟ ਨੇ ਸਤੰਬਰ 16 ਦੇ ਵਿੱਚ ਇਸ ਮਾਮਲੇ ਦੇ ਬਾਰੇ ਫੈਸਲਾ ਕਰਦਿਆਂ ਸਤੰਬਰ 11 ਦੇ ਵਿੱਚ ਹੋਈਆਂ ਚੋਣਾਂ ਨੂੰ ਠੀਕ ਕਰਾਰ ਦਿੱਤਾ। ਇਸ ਤੋਂ ਬਾਅਦ ਨਵਾਂ ਹਾਊਸ ਬਹਾਲ ਹੋਇਆ। ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ 5 ਸਾਲਾਂ ਮਗਰੋਂ ਹੁੰਦੀਆਂ ਨੇ। 170 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਆ। 15 ਮੈਂਬਰ ਵੱਖ-ਵੱਖ ਸੂਬਿਆਂ ਤੋਂ ਨਾਮਜ਼ਦ ਜਿਹੜੇ ਆ ਜੀ ਉਹ ਕੀਤੇ ਜਾਂਦੇ ਆ। ਹੁਣ ਸਵਾਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਦੀ ਉਹ ਕਦੋਂ ਹੋਣਗੀਆਂ, ਔਰ ਜਿਹੜੇ ਵੱਖ-ਵੱਖ ਗਰੁੱਪ ਆ ਜਿਹੜੇ ਅੱਡੋ ਪਾਟੀ ਹੋਏ ਫਿਰਦੇ ਆ ਉਹ ਇਕੱਠੇ ਜਿਹੜਾ ਜੀ ਉਹ ਹੁੰਦੇ ਆ ਜਾਂ ਨਹੀਂ। ਪਰ ਦੂਜੇ ਪਾਸੇ ਕਨਸੂਆਂ ਇਸ ਗੱਲ ਦੀਆਂ ਵੀ ਨੇ ਕਿ ਪਿਛਲੇ ਦਿਨਾਂ ਤੋਂ ਅਕਾਲੀ ਦਲ ਬਾਦਲ ਤੋਂ ਜਿਹੜਾ ਜੀ ਉਹਦੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਜਿਹੜੇ ਇੱਕ ਆਗੂ ਨੇ ਉਹ ਚੁੱਪ ਕਰਕੇ ਸ਼ਹਿ ਲਾ ਕੇ ਬੈਠੇ ਨੇ, ਔਰ ਉਹਨਾਂ ਦੇ ਸੰਪਰਕ ਦੇ ਵਿੱਚ ਵੱਡੀ ਗਿਣਤੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੱਸੇ ਜਾਂਦੇ ਆ, ਜਿਹੜੇ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਇੱਕ ਵੱਡੀ ਪਟਕਣੀ ਦੇ ਸਕਦੇ ਆ ਸੰਭਾਵੀ ਰੂਪ। ਜੀ 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 ਤੇ ਬਹੁਤ ਬਹੁਤ ਪੰਨੂ ਜੀ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਤੇ ਨਾਲ ਹੀ ਦੱਸ ਜਾਈਏ ਵੀ ਕੱਲ੍ਹ ਨੂੰ ਐਸੇ ਹੀ ਟਾਈਮ ਤਕਰੀਬਨ ਜਿਹੜਾ ਆ ਉਹ ਆਪਾਂ ਸ਼ੁਰੂ ਕਰ ਦੇਣਾ ਆ ਨਤੀਜਿਆਂ ਦਾ ਜਿਹੜਾ ਉਹ ਪ੍ਰੋਗਰਾਮ, ਕਿਉਂਕਿ ਉਦੋਂ ਤੱਕ ਨਤੀਜੇ ਰੁਝਾਨ ਜਿਹੜੇ ਆਉਣੇ ਉਹ ਸ਼ੁਰੂ ਹੋ ਜਾਣਗੇ। ਸੋ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਜਿਹੜੇ ਆ ਨਤੀਜੇ ਆ ਉਹ ਲਾਈਵ ਉਹ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਜਿਹੜੇ ਆ ਫੇਸਬੁੱਕ ਦੇ ਉੱਤੇ ਤੇ ਨਾਲ ਦੇ ਨਾਲ ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ, ਫੋਨ ਦੇ ਉੱਤੇ, ਵੈਬਸਾਈਟ ਦੇ ਉੱਤੇ ਤੇ ਵੱਖ-ਵੱਖ ਸਾਡੇ ਜਿਹੜੇ ਸਟੇਸ਼ਨਸ ਦੇ ਉੱਤੇ ਇਸ ਨੂੰ ਸੁਣਨਾ ਜਿਹੜਾ ਉਹ ਨਾ ਭੁੱਲਿਓ। ਤੇ ਹੁਣ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।